ਪੰਜਾਬ ਦੇ ਵਿੱਚ ਕਹਿੰਦੇ ਹੁਣ ਨਵੀਂ ਸਿਹਤ ਕ੍ਰਾਂਤੀ ਆ ਗਈ ਜੀ ਅੱਜ। ਦੇਖੋ, ਆਪਾਂ ਪਹਿਲਾਂ ਵੀ ਇੱਕ ਵਾਰ ਜਦੋਂ ਇਹਦਾ ਐਲਾਨ ਹੋਇਆ ਸੀ ਇਸ ਨਵੀਂ ਯੋਜਨਾ ਦਾ, ਜੀ ਤਦ ਵੀ ਆਪਾਂ ਗੱਲ ਕੀਤੀ ਸੀ। ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੇ ਮੁੱਖ ਮੰਤਰੀ ਕੇਜਰੀਵਾਲ ਜੀ ਦੇ ਨਾਲ, ਮਤਲਬ ਉਹਨਾਂ ਦੇ ਮੁੱਖ ਮੰਤਰੀ ਤਾਂ ਉਹੀ ਨੇ, ਹਾਂਜੀ ਹੈ ਨਾ, ਉਹਨਾਂ ਦੇ ਨਾਲ ਕੱਲ ਮੋਹਾਲੀ ਦੇ ਵਿੱਚ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਕਿ ਜੀ ਅੱਜ ਤੋਂ 10 ਲੱਖ ਤੱਕ ਦਾ ਸਿਹਤ ਬੀਮਾ ਪੰਜਾਬੀਆਂ ਦਾ ਮੁਫਤ ਹੈ। ਪੰਜਾਬ 'ਚ ਰਹਿਣ ਵਾਲੇ ਪੰਜਾਬੀਆਂ ਦੇ ਲਈ ਇਹ ਯੋਜਨਾ ਹੈ। ਸੋ ਪਹਿਲੀ ਨਜ਼ਰੇ ਇਹ ਸਵਾਗਤਯੋਗ ਕਦਮ ਹੈ ਜੀ। ਪਹਿਲੀ ਨਜ਼ਰੇ ਇਹ ਯੋਜਨਾਵਾਂ ਸਰਕਾਰਾਂ ਨੂੰ ਲਿਆਉਣੀਆਂ ਚਾਹੀਦੀਆਂ। ਦੋ ਪਹਿਲੂ ਨੇ ਭਾਰਤ ਦੇ ਵਿੱਚ, ਸਿਹਤ ਤੇ ਸਿੱਖਿਆ, ਜਿਹੜੀ ਸਭ ਤੋਂ ਵੱਧ ਜੇਬ ਤੇ ਭਾਰੂ ਹੈ, ਬਿਲਕੁਲ, ਔਰ ਜਿਹੜੀ ਸਭ ਤੋਂ ਵੱਧ ਲੋਕਾਂ ਨੂੰ ਲੁੱਟ ਦਾ ਕਾਰਨ ਹੈ। ਔਰ ਇਹਨਾਂ ਦੋਵਾਂ ਦੇ ਵਿੱਚ ਇਹ ਲੁਟਾ ਕੇ ਵੀ ਬੰਦੇ ਨੂੰ ਯਕੀਨ ਨਹੀਂ ਹੁੰਦਾ ਕਿ ਸਹੀ ਮੈਨੂੰ ਮਿਲ ਗਿਆ ਉਹਦਾ ਫਲ ਕਿ ਨਹੀਂ। ਜੀ, ਜੇ ਸਰਕਾਰ ਸਿੱਖਿਆ ਦੀ ਗਰੰਟੀ ਲੈ ਲਵੇ ਪੰਜਾਬ 'ਚ, ਖਾਸ ਕਰਕੇ ਜੇ ਮਾਪਿਆਂ ਨੂੰ ਇਹ ਯਕੀਨ ਹੋ ਜਾਵੇ ਕਿ ਸਾਡੇ ਜਵਾਕ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸਰਕਾਰ ਦੀ, ਔਰ ਇੱਕ ਸੁਰਤਾ ਇਕਸਾਰ ਹੋਏਗੀ ਸਾਰਿਆਂ ਦੀ, ਹੈ ਨਾ, ਕੋਈ ਫਰਕ ਨਹੀਂ, ਕੋਈ ਇੱਕੋ ਸਾਰ ਦੇ ਸਕੂਲ ਸਾਰੇ, ਤੇ ਇਸੇ ਤਰ੍ਹਾਂ ਸਿਹਤ ਦੇ ਮਾਮਲੇ 'ਚ ਹੋਵੇ ਕਿ ਸਾਰਿਆਂ ਦਾ ਇਲਾਜ ਇੱਕੋ ਤਰੀਕੇ ਨਾਲ ਹੋਊਗਾ, ਕੋਈ ਮਸਲਾ ਨਹੀਂ ਜੀ। ਪੰਜਾਬ ਤਾਂ ਉਹ ਹੈ ਜਿਹੜਾ ਮਿੱਟੀ 'ਚੋਂ ਸੋਨਾ ਉਗਾਉਂਦਾ। ਫਿਰ ਦੇਖੋ ਇਸ ਸੂਬੇ ਦੇ ਵਿਕਾਸ ਦੇ ਲਈ ਲੋਕ ਕਿੰਨੀ ਜਾਨ ਮਾਲ ਬਾਤ ਸਕਦੇ ਆ ਜੇ ਇਹਨਾਂ ਦੋ ਫਿਕਰਾਂ ਤੋਂ ਤੁਸੀਂ ਉਹਨਾਂ ਨੂੰ ਲਾਂਭੇ ਕਰ ਦੋ। ਪਰ ਤੁਸੀਂ ਤਾਂ ਆਟਾ ਦਾਲ ਤੇ ਲਾਉਣਾ, ਤੁਸੀਂ ਤਾਂ ਮੁਫਤ ਬਿਜਲੀ ਤੇ ਲਾਉਣਾ, ਤੁਸੀਂ ਤਾਂ ਉਹਨੂੰ ਕਹਿਣਾ ਕਿ ਹਾਂ ਤੂੰ ਤਾਂ ਕਿਰਤੀ ਰਹਿਵੇਂ ਹੀ ਨਾ, ਤੂੰ ਤਾਂ ਸਾਡੇ ਟੁਕੜਿਆਂ ਜੋ ਕਰ ਰਹੇ ਜਿਵੇਂ, ਤੁਸੀਂ ਤਾਂ ਇਸ ਤਰੀਕੇ ਦੇ ਲਾ ਰਹੇ ਹੋ, ਤੁਸੀਂ ਤਾਂ ਕਿਰਤ ਕਰਨ ਨੂੰ ਉਹਨੂੰ ਦੂਰ ਲੈ ਕੇ ਜਾ ਰਹੇ ਹੋ। ਪਰ ਇਹ ਜਿਹੜੀ ਯੋਜਨਾ, ਇਹਦੇ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਇਹ ਬਹੁਤ ਅਸੀਂ ਸੋਚ ਸਮਝ ਕੇ ਬੜੀ ਯੋਜਨਾਬੱਧ ਤਰੀਕੇ ਨਾਲ ਲੈ ਕੇ ਆਏ। ਇਹਦੇ ਵਿੱਚ ਕੋਈ ਔਖ ਨਹੀਂ, ਕੋਈ ਨੀਲਾ ਪੀਲਾ ਕਾਰਡ ਨਹੀਂ ਬਣਨਾ, ਕੋਈ ਡਾਕੂਮੈਂਟ ਨਹੀਂ ਜਮ੍ਹਾਂ ਕਰਾਉਣਾ, ਹੈ ਨਾ, ਕੋਈ ਕਿਸੇ ਦੀ ਮੋਹਰ ਨਹੀਂ ਲਵਾ ਕੇ ਲਾਉਣੀ ਪੰਚ ਸਰਪੰਚ ਦੀ। ਤੁਹਾਡੇ ਹੱਥ 'ਚ ਆਧਾਰ ਕਾਰਡ ਤੇ ਪੰਜਾਬ ਦਾ ਵੋਟਰ ਕਾਰਡ, ਜੀ, ਦੋ ਚੀਜ਼ਾਂ ਪੰਜਾਬ ਦੀਆਂ ਚਾਹੀਦੀਆਂ। ਮੁੱਖ ਮੰਤਰੀ ਜੀ ਦੇ ਬੋਲ ਨੇ, ਹੁਣ ਉਹ ਕਿੰਨੇ ਕੁ ਸੱਚੇ ਹੁੰਦੇ ਨੇ, ਕਿੰਨੇ ਕੁ ਪੁੱਗਦੇ ਨੇ, ਅਸੀਂ ਮਾਘੀ ਮੇਲੇ ਵਾਲੇ ਦੇਖ ਚੁੱਕੇ ਹਾਂ। ਜੀ ਜੀ, ਸਹੀ ਹੈ, ਇਹ ਵੱਖਰੀ ਗੱਲ ਹੈ। ਪਰ ਫਿਰ ਵੀ ਉਹਨਾਂ ਨੇ ਕਿਹਾ ਕਿ ਵੀ ਇੱਕ ਆਧਾਰ ਕਾਰਡ ਜੇ ਪੰਜਾਬ ਦਾ ਹੈਗਾ, ਦੂਸਰਾ ਜੇ ਪੰਜਾਬ ਦਾ ਵੋਟਰ ਕਾਰਡ ਹੈਗਾ, ਤਾਂ 10 ਲੱਖ ਤੱਕ ਦਾ, ਚਾਹੇ ਦਿਲ ਦੀ ਬਿਮਾਰੀ ਹੈ, ਚਾਹੇ ਹਾਰਟ, ਚਾਹੇ ਕੋਈ ਦਿਮਾਗ ਦੀ ਬਿਮਾਰੀ ਹੈ, ਚਾਹੇ ਕੋਈ ਬੜਾ ਆਪਰੇਸ਼ਨ ਹੈ, ਛੋਟਾ ਆਪਰੇਸ਼ਨ ਹੈ, 10 ਲੱਖ ਤੱਕ ਦਾ ਇਲਾਜ ਉਹਦਾ ਸਰਕਾਰੀ ਤੋਂ ਲੈ ਕੇ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਹੋਊਗਾ। ਮਤਲਬ ਉਹਦਾ ਕਹਿਣ ਤੋਂ ਭਾਵ 65 ਲੱਖ ਤੋਂ ਵੱਧ ਪਰਿਵਾਰ ਵਿੱਚ ਕਵਰ ਹੁੰਦੇ ਆ। ਕਹਿੰਦੇ 3 ਕਰੋੜ ਤੋਂ ਵੱਧ ਪੰਜਾਬੀ ਆ ਗਏ, ਜਨਗਣਨਾ 'ਚ ਵੱਧ ਜਾਣੇ ਆ ਹੋਰ, ਮਤਲਬ, ਹੈ ਨਾ, ਤੇ ਉਹਦੇ ਬਾਹਰੀ ਵੀ ਜਿੰਨੇ ਹੈਗੇ ਉਹ ਸਾਰਾ। ਹੁਣ SIR 'ਚ ਕੀ ਹੁੰਦਾ, ਇਹ ਨਵਾਂ ਡਰਾਮਾ ਜੇ ਪੰਜਾਬ ਨੇ ਚੱਲਣਾ। ਹੁਣ ਇਸ ਐਲਾਨ ਦੇ ਨਾਲ ਇੱਕ ਸੁਖਾਵਾਂ ਪਲ ਲੱਗਿਆ ਕਿ ਲੋਕਾਂ ਨੂੰ ਸਿਹਤ ਪੱਖੋਂ, ਕਿਉਂਕਿ ਕੇਜਰੀਵਾਲ ਜੀ ਉੱਥੇ ਕਹਿ ਰਹੇ ਸੀ ਪੰਜਾਬੀ ਲੋਕ ਹੁਣ ਇਲਾਜ ਖਣੋ ਨਹੀਂ ਮਰਨਗੇ। ਵੈਸੇ ਤਾਂ ਆਮ ਤੌਰ ਤੇ ਕੇਜਰੀਵਾਲ ਜੀ ਮੁੱਖ ਮਹਿਮਾਨ ਬਣ ਕੇ ਆਉਂਦੇ ਨੇ ਸਰਕਾਰੀ ਸਮਾਗਮਾਂ 'ਚ, ਇਸ ਲਈ ਫਿਰ ਮੁੱਖ ਮਹਿਮਾਨ ਨੇ ਸਭ ਤੋਂ ਅਖੀਰ 'ਚ ਬੋਲਣਾ ਹੁੰਦਾ, ਇਹ ਵੀ ਦਿਖਾਉਣਾ ਹੁੰਦਾ ਕਿ ਮੈਂ ਤੁਹਾਡੇ ਮੁੱਖ ਮੰਤਰੀ ਤੋਂ ਵੱਡਾ। ਸਹੀ ਹੈ, ਨਹੀਂ ਤਾਂ ਸਰਕਾਰੀ ਸਿਹਤ ਤੇ ਸੰਵਿਧਾਨਕ ਉਹਦਾ ਵੱਡਾ ਮੁੱਖ ਮੰਤਰੀ ਦਾ ਹੀ ਹੈ। ਸੋ ਕੇਜਰੀਵਾਲ ਅਖੀਰ 'ਚ ਬੋਲਦੇ ਹੁੰਦੇ ਸੀ, ਪਰ ਉਹਨਾਂ ਨੇ ਫਾਰਮੂਲਾ ਬਦਲ ਲਿਆ। ਹੁਣ ਇਹ ਨਹੀਂ ਗਾ ਕਿ ਉਹਨਾਂ ਨੂੰ ਸੰਵਿਧਾਨ ਚੇਤੇ ਆ ਗਿਆ ਇਸ ਲਈ ਉਹ ਭਗਵੰਤ ਮਾਨ ਤੋਂ ਪਹਿਲਾਂ ਬੋਲਣ ਲੱਗੇ। ਨਹੀਂ, ਉਹਨਾਂ ਨੇ ਦੇਖਿਆ ਕਿ ਮੈਨੂੰ ਸੁਣਨ ਲਈ ਭੀੜ ਰੁਕਦੀ ਹੋ ਨਹੀਂ, ਭਗਵੰਤ ਮਾਨ ਦੇ ਬੋਲਣ ਤੋਂ ਬਾਅਦ ਭੀੜ ਉੱਠ ਕੇ ਚੱਲ ਜਾਂਦੀ ਹੈ, ਲੋਕ ਮੈਨੂੰ ਤਾਂ ਸੁਣਦੇ ਨਹੀਂ, ਇਸ ਲਈ ਭਗਵੰਤ ਮਾਨ ਤੋਂ ਪਹਿਲਾਂ ਬੋਲਣ ਲੱਗ ਪਏ। ਸਹੀ ਹੈ। ਸੋ ਕੇਜਰੀਵਾਲ ਜੀ ਦੇ ਕਹਿਣ ਅਨੁਸਾਰ ਕਿ ਇਹ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਹੈ। ਵੈਸੇ ਤਾਂ ਇਹ ਕਹਿੰਦੇ ਸੀ ਸਿਹਤ ਵਾਲੇ ਮਾਮਲੇ 'ਚ ਅਸੀਂ PhD ਕੀਤੀ ਹੋਈ ਹੈ, ਸਿੱਖਿਆ ਕ੍ਰਾਂਤੀ ਕਿਵੇਂ ਪਖਾਨਿਆਂ 'ਚ ਬੜੀ, ਯੁੱਧ ਨਸ਼ਿਆਂ ਵਿਰੁੱਧ ਦਾ ਸੱਚ ਕੀ ਆ, ਹੈ ਨਾ, ਤੇ ਮਤਲਬ ਕਿ ਸਿਹਤ ਦੇ ਮਾਮਲੇ ਤੇ ਮੁਹੱਲਾ ਕਲੀਨਿਕਾਂ ਦਾ ਹਾਲ ਕੀ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਲਈ ਹੁਣ ਇਸ ਤਰੀਕੇ ਨਾਲ ਯੋਜਨਾ ਨੂੰ ਮੰਨਿਆ ਜਾ ਰਿਹਾ ਕਿ ਇਹ 327 ਦੇ ਲਈ ਏਜੰਡਾ ਹੈ। ਇਹ ਸਿਰਫ ਤੇ ਸਿਰਫ ਸਾਲ ਦੇ ਲਈ ਹੈ ਫਾਰਮੂਲਾ। ਉਹ ਤੋਂ ਬਾਅਦ ਹੋ ਸਕਦਾ ਹੈ ਕਿ 4 ਮਹੀਨੇ ਪਹਿਲਾਂ ਹਸਪਤਾਲ ਇਲਾਜ ਕਰਨ ਨੂੰ ਹੀ ਬੰਦ ਕਰ ਦੇਣ ਕਿ ਬਾਈ ਪੈਸੇ ਕੌਣ ਦਊਗਾ ਬਾਅਦ 'ਚ ਜੇ ਸਰਕਾਰ ਬਦਲ ਗਈ ਜਾਂ ਕੁਛ ਹੋ ਗਿਆ। ਮੈਂ ਉੱਥੇ ਤੱਕ ਜਾਣ ਦੀ ਬਜਾਏ, ਮੈਂ ਕਹਿੰਦਾ ਹਸਪਤਾਲਾਂ ਦੇ ਸ਼ੰਕੇ ਸ਼ੋਭੇ ਕਰਨ ਦੀ ਬਜਾਏ, ਮੇਰਾ ਸਵਾਲ ਸਿਰਫ ਸਰਕਾਰ ਨੂੰ ਦੋ ਹੈ। ਇੱਕ ਤਾਂ ਸਰਕਾਰ ਇਹ ਜ਼ਰੂਰ ਦੱਸ ਦੇਵੇ ਕਿ ਉਹਨੇ ਇਹ ਯੋਜਨਾ ਲਿਆਉਣ ਤੋਂ ਪਹਿਲਾਂ ਪੰਜਾਬ ਦਾ ਕੋਈ ਡਾਟਾ ਤਿਆਰ ਕੀਤਾ ਕਿ ਐਵਰੇਜ ਕਿੰਨੇ ਲੋਕ ਬਿਮਾਰ ਹੁੰਦੇ ਨੇ, ਕਿੰਨੇ ਮੁੱਢਲੀ ਦਵਾਈ ਲੈ ਕੇ ਠੀਕ ਹੋ ਜਾਂਦੇ ਨੇ, ਕਿੰਨੇ ਵੱਡੇ ਆਪਰੇਸ਼ਨ ਹੁੰਦੇ ਨੇ, ਕਿੰਨੇ ਛੋਟੇ ਆਪਰੇਸ਼ਨ ਹੁੰਦੇ ਨੇ, ਐਵਰੇਜ ਕੀ ਹੈ, ਕਿੰਨੇ ਲੋਕ ਇਲਾਜ ਪਿੱਛੋਂ ਰਹਿ ਜਾਂਦੇ ਨੇ ਵੱਡੇ ਆਪਰੇਸ਼ਨਾਂ ਦੇ ਲਈ। ਉਹ ਸਾਰੇ ਡਾਟੇ ਦੇ ਆਧਾਰ ਤੇ। ਦੂਜਾ ਸਵਾਲ ਮੇਰਾ ਇਹ ਕਿ ਬਜਟ ਕਿੰਨਾ ਰੱਖਿਆ ਇਹਦੇ ਲਈ, ਪੈਸਾ ਕਿੱਥੋਂ ਆਉਣਾ? ਸਹੀ ਹੈ, ਕਰਜ਼ਾ ਹੀ ਚੱਕਣਾ ਸਾਡੇ ਹੀ ਸਿਰ ਤੇ, ਸਾਡੀਆਂ ਜੁੱਤੀਆਂ ਸਾਡੇ ਸਿਰ। ਇਹ ਦੋ ਚੀਜ਼ਾਂ ਦਾ ਸਰਕਾਰ ਜਵਾਬ ਦੇ ਕੇ ਯਕੀਨ ਬਣਾ ਲਵੇ, ਨਹੀਂ ਤਾਂ ਫਿਰ ਇਹ
ਸਿੱਖਿਆ ਕ੍ਰਾਂਤੀ ਵਾਂਗ ਹੀ ਇਹ ਸਿਹਤ ਕ੍ਰਾਂਤੀ ਹੋਊਗੀ, ਦੇਖ ਲਿਓ ਤੁਸੀਂ। ਜੀ, ਸਹੀ ਹੈ।